अस्सलाम वालेकुम, मैं तुहाडा अपना सैयद इरफान अल हसनी ते तुसीं वेख रहे हो यूट्यूब चैनल पंजाबी लहर उत्ते पंजाबी दियां खबरां लैके तुहाडी खिदमत विच हाज़र हां। अज दियां खास वज़ीर आज़म पाकिस्तान ने हफ्तावार प्रैस ब्रीफिंग देंदियां होइयां आखिया कि पाकिस्तान नूं इस वेले करोना अते भुख दोवें चीज़ां दा सामना है। पंजाब दे वज़ीर आला जनाब उस्मान बुज़दार ने लाहौर दा फिजाई दौरा किया। वर्ल्ड बैंक ने पाकिस्तान नूं इमदाद देण दा भी ऐलान कर दित्ता। ISPR दा कहना है कि मुल्क ज़्यादा देर लॉकडाउन दा मुतहम्मिल नहीं हो सकता। भारत दी रियासत पंजाब दे बहुत बड़ी कीर्तन गान वाली शख्सियत भाई निर्मल सिंह साहब हुण साडे दरमियान नहीं रहे। ते हुण खबरां तफसील दे। पाकिस्तान दे वज़ीर आज़म जनाब इमरान खान नियाजी होरां ने हफ्तावार प्रैस ब्रीफिंग के दौरान सहाफियां दे नाल गलबात दी सांझ करदियां होइयां आखिया कि यूरोप नूं इस वेले दो खतरियां दा सामना है। ਉਹ ਦੋ ਖਤਰੇ ਇਹ ਨੇ, ਇੱਕ ਕਰੋਨਾ ਵਾਇਰਸ ਤੇ ਦੂਜਾ ਮਈਸ਼ਤ। ਉਹਨਾਂ ਦਾ ਕਹਿਣਾ ਸੀ ਕਿ ਪਾਕਿਸਤਾਨ ਨੂੰ ਵੀ ਦੋ ਖਤਰਿਆਂ ਦਾ ਸਾਹਮਣਾ ਹੈ, ਇੱਕ ਤੇ ਕਰੋਨਾ ਵਾਇਰਸ ਤੇ ਦੂਜਾ ਭੁੱਖ। ਵਜ਼ੀਰ ਆਜ਼ਮ ਦਾ ਕਹਿਣਾ ਸੀ ਕਿ ਅਸੀਂ ਲਾਕਡਾਊਨ ਦੇ ਦੌਰਾਨ ਪੂਰੀ ਕੋਸ਼ਿਸ਼ ਕਰ ਰਹੇ ਹਾਂ ਕਿ ਲੋਕਾਂ ਨੂੰ, ਮਜ਼ਦੂਰਾਂ ਨੂੰ ਅਤੇ ਗਰੀਬ ਤਬਕੇ ਨੂੰ ਉਹਨਾਂ ਦੇ ਘਰਾਂ ਤੱਕ ਰਾਸ਼ਨ ਪਹੁੰਚਾਈਏ। ਇਸ ਤੋਂ ਇਲਾਵਾ ਵਜ਼ੀਰ ਆਜ਼ਮ ਪਾਕਿਸਤਾਨ ਨੇ ਖਾਸ ਪੈਕੇਜਸ ਦਾ ਵੀ ਐਲਾਨ ਕੀਤਾ। ਉਹਨਾਂ ਨੇ ਪਾਕਿਸਤਾਨ ਹਾਊਸਿੰਗ ਸੁਸਾਇਟੀ ਦੇ ਮਨਸੂਬੇ ਨੂੰ 30 ਅਰਬ ਰੁਪਏ ਸਬਸਿਡੀ ਦੇਣ ਦਾ ਵੀ ਐਲਾਨ ਕੀਤਾ। ਇਸ ਤੋਂ ਇਲਾਵਾ ਉਹਨਾਂ ਦਾ ਕਹਿਣਾ ਸੀ ਕੰਸਟਰਕਸ਼ਨ ਸੈਕਟਰ ਵਿੱਚ ਸਰਮਾਇਆਕਾਰੀ ਕਰਨ ਵਾਲੇ ਲੋਕਾਂ ਕੋਲੋਂ ਉਹਨਾਂ ਦੀ ਜ਼ਰਾਏ ਆਮਦਨ ਨਹੀਂ ਪੁੱਛੀ ਜਾਵੇ। ਵਜ਼ੀਰ ਆਜ਼ਮ ਪਾਕਿਸਤਾਨ ਜਨਾਬ ਇਮਰਾਨ ਖਾਨ ਨਿਆਜ਼ੀ ਸਾਹਿਬ ਅੱਜ ਲਾਹੌਰ ਦਾ ਦੌਰਾ ਵੀ ਕਰਨਗੇ ਅਤੇ ਗਵਰਨਰ ਹਾਊਸ ਵਿੱਚ ਹੋਣ ਵਾਲੀ ਤਕਰੀਬ ਵਿੱਚ ਸ਼ਿਰਕਤ ਵੀ ਕਰਨਗੇ। ਇਸ ਤਕਰੀਬ ਵਿੱਚ ਸ਼ਿਰਕਤ ਦਾ ਮਕਸਦ ਇਹ ਵੇ ਕਿ ਜਿਹੜਾ ਵਜ਼ੀਰ ਆਜ਼ਮ ਦਾ ਰਿਲੀਫ ਫੰਡ ਅਕਾਊਂਟ ਕਾਇਮ ਕੀਤਾ ਗਿਆ ਹੈ ਉਸ ਵਿੱਚ ਮੁਖੱਯਰ ਹਜ਼ਰਾਤ ਆਪਣੀ ਇਸਤਤਾਅਤ ਦੇ ਮੁਤਾਬਿਕ ਆਪਣਾ ਹਿੱਸਾ ਵੀ ਪਾਣਗੇ। ਇਸ ਤੋਂ ਇਲਾਵਾ ਜਨਾਬ ਇਮਰਾਨ ਖਾਨ ਨਿਆਜ਼ੀ ਸਾਹਿਬ ਵਜ਼ੀਰ ਆਲਾ ਪੰਜਾਬ ਉਸਮਾਨ ਬੁਜ਼ਦਾਰ ਸਾਹਿਬ ਦੇ ਨਾਲ ਮੁਲਾਕਾਤ ਵੀ ਕਰਨਗੇ ਅਤੇ ਲਾਹੌਰ ਦੇ ਲਾਕਡਾਊਨ ਦਾ ਜਾਇਜ਼ਾ ਵੀ ਲੈਣਗੇ। ਪੰਜਾਬ ਤੋਂ ਵੀ ਖਬਰ ਸ਼ਾਮਲ ਕਰ ਲੈਂਦੇ ਹਾਂ। ਵਜ਼ੀਰ ਆਲਾ ਪੰਜਾਬ ਜਨਾਬ ਉਸਮਾਨ ਬੁਜ਼ਦਾਰ ਹੋਰਾਂ ਨੇ ਜਹਾਜ਼ ਵਿੱਚ ਬਹਿ ਕੇ ਲਾਹੌਰ ਸ਼ਹਿਰ ਦਾ ਫਜ਼ਾਈ ਦੌਰਾ ਕੀਤਾ। ਉਸ ਫਜ਼ਾਈ ਦੌਰੇ ਦੇ ਦੌਰਾਨ ਉਹਨਾਂ ਨੇ ਪੂਰੇ ਸ਼ਹਿਰ ਦਾ ਫਜ਼ਾਈ ਜਾਇਜ਼ਾ ਵੀ ਲਿਆ। ਇਸ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਹੋਇਆ ਉਹਨਾਂ ਨੇ ਆਖਿਆ ਕਿ ਅਸੀਂ ਉਸ ਵੇਲੇ ਤੱਕ ਆਰਾਮ ਨਾਲ ਨਹੀਂ ਬਵਾਂਗੇ ਜਦੋਂ ਤੱਕ ਕਿ ਕਰੋਨਾ ਨੂੰ ਪੂਰੀ ਤਰ੍ਹਾਂ ਸ਼ਿਕਸਤ ਨਾ ਦੇ ਲਈਏ। ਇਸ ਮੌਕੇ ਤੇ ਵਜ਼ੀਰ ਆਲਾ ਪੰਜਾਬ ਜਨਾਬ ਉਸਮਾਨ ਬੁਜ਼ਦਾਰ ਹੋਰਾਂ ਦਾ ਕਹਿਣਾ ਸੀ ਕਿ ਅਸੀਂ ਹੁਣ ਤੱਕ 1,70,000 ਲੋਕਾਂ ਨੂੰ ਇਨਸਾਫ ਇਮਦਾਦ ਪ੍ਰੋਗਰਾਮ ਦੇ ਤਹਿਤ ਇਮਦਾਦ ਪਹੁੰਚਾ ਚੁੱਕੇ ਹਾਂ ਤੇ ਉਹਨਾਂ ਦਾ ਕਹਿਣਾ ਸੀ ਕਿ ਇਸ ਹਵਾਲੇ ਨਾਲ ਕਿਸੇ ਕਿਸਮ ਦੀ ਕੋਈ ਸ਼ੋਬਾਜ਼ੀ ਨਹੀਂ ਕੀਤੀ ਜਾਵੇਗੀ। ਹਕੂਮਤ ਸਿਦਕੇ ਦਿਲ ਨਾਲ ਤੇ ਪੂਰੀ ਕੋਸ਼ਿਸ਼ ਕਰ ਰਹੀ ਲੋਕਾਂ ਤੱਕ ਇਮਦਾਦ ਪਹੁੰਚਾਏ। ਹਕੂਮਤ ਸਿਦਕੇ ਦਿਲ ਨਾਲ ਪੂਰੀ ਕੋਸ਼ਿਸ਼ ਕਰ ਰਹੀ ਹੈ ਕਿ ਲੋਕਾਂ ਤੱਕ ਇਮਦਾਦ ਸਹੀ ਤਰੀਕੇ ਨਾਲ ਪਹੁੰਚ ਸਕੇ ਔਰ ਸ਼ਫਾਫ ਤਰੀਕੇ ਨਾਲ ਪਹੁੰਚ ਸਕੇ। ਮਕਬੂਜ਼ਾ ਜੰਮੂ ਔਰ ਕਸ਼ਮੀਰ ਤੋਂ ਵੀ ਖਬਰਾਂ ਸ਼ਾਮਲ ਕਰ ਲੈਣ। ਬੜੀ ਅਜੀਬ ਜੀ ਸੂਰਤ ਹਾਲ ਸਾਨੂੰ ਵੇਖਣ ਨੂੰ ਮਿਲ ਰਹੀ ਹੈ ਔਰ ਕਰੋਨਾ ਵਾਇਰਸ ਮਕਬੂਜ਼ਾ ਜੰਮੂ ਕਸ਼ਮੀਰ ਵਿੱਚ ਵੀ ਫੈਲਦਾ ਹੀ ਚੱਲਾ ਜਾ ਰਿਹਾ, ਲੇਕਿਨ ਮੋਦੀ ਸਰਕਾਰ ਵੱਲੋਂ ਕੋਈ ਖਾਸ ਇਕਦਾਮਾਤ ਨਜ਼ਰ ਨਹੀਂ ਆ ਰਹੇ। ਲੋਕਾਂ ਦਾ ਕਹਿਣਾ ਹੈ ਕਿ ਮੋਦੀ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਫੌਰੀ ਤੌਰ ਤੇ ਕਸ਼ਮੀਰੀਆਂ ਵਾਸਤੇ ਜਿਨ ਇਕਦਾਮਾਤ ਦੀ ਵਜ੍ਹਾ ਤੋਂ ਲੋਕ ਕਰੋਨਾ ਵਾਇਰਸ ਤੋਂ ਮਹਿਫੂਜ਼ ਰਹਿ ਸਕੇ। ਪਾਕਿਸਤਾਨ ਦੇ ਵਜ਼ੀਰ ਖਾਰਜਾ ਜਨਾਬ ਸ਼ਾਹ ਮਹਿਮੂਦ ਕੁਰੈਸ਼ੀ ਹੋਰਾਂ ਨੇ ਅਕਵਾਮੇ ਮੁਤਹਿਦਾ ਦੇ ਜਨਰਲ ਸੈਕਟਰੀ ਨੂੰ ਇਸ ਹਵਾਲੇ ਨਾਲ ਖਤ ਵੀ ਲਿਖਿਆ। ਅਕਵਾਮੇ ਮੁਤਹਿਦਾ ਦੇ ਜਨਰਲ ਸੈਕਟਰੀ ਦਾ ਕਹਿਣਾ ਹੈ ਅਸੀਂ ਫੌਰੀ ਤੌਰ ਤੇ ਇੰਡੀਆ ਕੋਲੋਂ ਹੋਣ ਵਾਲੀ ਮਨਸੂਬਾਬੰਦੀ ਦੀ ਕਾਪੀ ਮੰਗਵਾ ਕੇ ਉਹਦਾ ਜਾਇਜ਼ਾ ਲਵਾਂਗੇ ਅਤੇ ਮੁਨਾਸਬ ਇਕਦਾਮਾਤ ਵੀ ਕੀਤੇ ਜਾਣਗੇ। ਵਜ਼ੀਰ ਖਾਰਜਾ ਜਨਾਬ ਸ਼ਾਹ ਮਹਿਮੂਦ ਕੁਰੈਸ਼ੀ ਹੋਰਾਂ ਦਾ ਕਹਿਣਾ ਸੀ ਕਿ ਪਾਕਿਸਤਾਨ ਨੇ ਮੁਤਹਿਦ ਹੋ ਕੇ ਦਹਿਸ਼ਤਗਰਦੀ ਨੂੰ ਸ਼ਿਕਸਤ ਦਿੱਤੀ ਹੈ ਔਰ ਪਾਕਿਸਤਾਨੀ ਕੌਮ ਨੇ ਦਹਿਸ਼ਤਗਰਦੀ ਦੇ ਖਿਲਾਫ ਬਹੁਤ ਸਾਰੀਆਂ ਕੁਰਬਾਨੀਆਂ। ਗਵਾਂਢੀ ਮੁਲਕ ਭਾਰਤ ਤੋਂ ਵੀ ਖਬਰ ਸ਼ਾਮਲ ਕਰ ਲੈਂਦੇ ਹਾਂ। ਭਾਰਤ ਵਿੱਚ ਵੀ ਲਾਕਡਾਊਨ ਕਰ ਦਿੱਤਾ ਗਿਆ, ਪੂਰੇ ਮੁਲਕ ਨੂੰ ਲਾਕਡਾਊਨ ਕਰ ਦਿੱਤਾ ਗਿਆ ਹੈ। ਇਸ ਤੋਂ ਬਾਅਦ ਅਜੀਬ ਜੀ ਸੂਰਤ ਹਾਲ ਸਾਨੂੰ ਵੇਖਣ ਨੂੰ ਮਿਲ ਰਹੀ ਹੈ। ਪੂਰੇ ਭਾਰਤ ਵਿੱਚ ਲੋਕ ਜਿਹੜੇ ਕਿ ਆਪਣੇ ਘਰਾਂ ਤੋਂ ਦੂਰ ਮਜ਼ਦੂਰੀ ਵਾਸਤੇ ਤੇ ਮਿਹਨਤ ਵਾਸਤੇ ਆਪਣੇ ਘਰਾਂ ਤੋਂ ਦੂਰ ਦੂਜਿਆਂ ਸ਼ਹਿਰਾਂ ਵਿੱਚ ਪਹੁੰਚੇ ਹੋਏ ਸਨ, ਉਹਨਾਂ ਨੂੰ ਹੁਣ ਆਪਣਾ ਘਰ ਜਾਣਾ ਮੁਹਾਲ ਹੋ ਗਿਆ। ਉਹ ਆਪਣੇ ਘਰ ਨਹੀਂ ਜਾ ਸਕਦੇ। ਉਹਨਾਂ ਲਈ ਆਪਣੇ ਘਰ ਜਾਣ ਲਈ ਕੋਈ ਖਾਸ ਇੰਤਜ਼ਾਮਾਤ ਨਹੀਂ ਕੀਤੇ। ਟਰਾਂਸਪੋਰਟ ਨਾ ਹੋਣ ਦੀ ਵਜ੍ਹਾ ਤੋਂ ਉਹ ਕਈ ਲੱਖ ਲੋਕ ਪੈਦਲ ਆਪਣੇ ਘਰਾਂ ਵਾਲੇ ਪਾਸੇ ਸਫ਼ਰ ਕਰਨ ਲਈ ਮਜਬੂਰ ਹੋ ਗਏ ਨੇ। ਇਸ ਪੈਦਲ ਸਫ਼ਰ ਦੇ ਦੌਰਾਨ ਕਈ ਲੋਕ ਆਪਣੀਆਂ ਜਾਨਾਂ ਤੋਂ ਵੀ ਹੱਥ ਧੋ ਬੈਠੇ। ਅਗਰ ਇੰਡੀਆ ਵਿੱਚ ਅਸੀਂ ਕਰੋਨਾ ਵਾਇਰਸ ਦੀ ਸੂਰਤ ਹਾਲ ਦੀ ਗੱਲ ਕਰੀਏ ਤੇ 3000 ਤੋਂ ਜ਼ਿਆਦਾ ਕੇਸ ਕਰੋਨਾ ਦੇ ਰਜਿਸਟਰਡ ਹੋ ਚੁੱਕੇ ਨੇ ਅਤੇ 40 ਤੋਂ ਜ਼ਿਆਦਾ ਮੌਤਾਂ ਵੀ ਵਾਕਿਆ ਹੋ ਚੁੱਕੀਆਂ। ਇੰਡੀਆ ਤੋਂ ਹੀ ਇੱਕ ਹੋਰ ਅਫਸੋਸਨਾਕ ਖਬਰ ਸ਼ਾਮਲ ਕਰ ਲੈਂਦੇ ਹਾਂ। ਬਹੁਤ ਵੱਡੇ ਕੀਰਤਨੀਏ ਭਾਈ ਨਿਰਮਲ ਸਿੰਘ ਸਾਹਿਬ ਹੁਣ ਸਾਡੇ ਦਰਮਿਆਨ ਨਹੀਂ ਰਹੇ। ਭਾਈ ਨਿਰਮਲ ਸਿੰਘ ਸਾਹਿਬ ਨੂੰ ਇੰਡੀਆ ਦਾ ਸਭ ਤੋਂ ਵੱਡਾ ਇਨਾਮ ਪਦਮਾ ਸ਼੍ਰੀ ਵੀ ਮਿਲਿਆ ਹੋਇਆ। ਲੱਖਾਂ ਲੋਕਾਂ ਦੇ ਦਿਲਾਂ ਨੂੰ ਆਪਣੀ ਆਵਾਜ਼ ਨਾਲ ਮਹਿਜ਼ੂਜ਼ ਕਰਨ ਵਾਲੀ ਸ਼ਖਸੀਅਤ ਭਾਈ ਨਿਰਮਲ ਸਿੰਘ ਸਾਹਿਬ ਹੁਣ ਇਸ ਜਹਾਨੇ ਫਾਨੀ ਤੋਂ ਔਰ ਆਪਣੇ ਕਈ ਚਾਹਣ ਵਾਲਿਆਂ ਨੂੰ ਅਫਸੁਰਦਾ ਕਰਕੇ ਇਸ ਜਹਾਨੇ ਫਾਨੀ ਤੋਂ ਰਿਹਲਤ ਕਰ ਅੱਗੇ ਵਧਦੇ ਹਾਂ ਤੇ ਗੱਲ ਕਰਦੇ ਹਾਂ ਪਾਕਿਸਤਾਨ ਵਿੱਚ ਇਸ ਵੇਲੇ ਕਰੋਨਾ ਦੀ ਸੂਰਤ ਹਾਲ ਅਜੀਬ ਜਿਹੀ। ਕਰੋਨਾ ਦੇ ਕੇਸਿਸ ਦਿਨ ਬ ਦਿਨ ਵੱਧਦੇ ਹੀ ਜਾ ਰਹੇ ਨੇ ਤੇ ਹੁਣ ਇਸ ਵੇਲੇ ਤੱਕ 2700 ਤੋਂ ਵੱਧ ਕਰੋਨਾ ਦੇ ਕੇਸਿਸ ਰਜਿਸਟਰਡ ਹੋ ਚੁੱਕੇ ਨੇ। ਪਾਕਿਸਤਾਨ ਵਿੱਚ ਇਸ ਵੇਲੇ
ਤਕਰੀਬਨ 40 ਤੋਂ ਵੱਧ ਮੌਤਾਂ ਹੋ ਚੁੱਕੀਆਂ ਨੇ ਅਤੇ ਕਰੋਨਾ ਦੇ ਮਰੀਜ਼ਾਂ ਦੀ ਗਿਣਤੀ ਰੋਜ਼-ਬਰੋਜ਼ ਵੱਧਦੀ ਹੀ ਜਾ ਰਹੀ ਹੈ। ਅਮਰੀਕਾ ਦੀ ਅਗਰ ਗੱਲਬਾਤ ਕਰੀਏ ਤੇ ਅਮਰੀਕਾ ਵਿੱਚ ਵੀ ਇਸ ਵੇਲੇ ਕਰੋਨਾ ਦੀ ਬੜੀ ਖੌਫਨਾਕ ਸੂਰਤ-ਹਾਲ ਵੇਖਣ ਨੂੰ ਮਿਲ ਰਹੀ ਹੈ। 7000 ਤੋਂ ਜ਼ਿਆਦਾ ਮੌਤਾਂ ਵਾਕਿਆ ਹੋ ਚੁੱਕੀਆਂ ਨੇ ਅਤੇ ਕਈ ਲੱਖ ਲੋਕ ਕਰੋਨਾ ਦੀ ਬਿਮਾਰੀ ਦਾ ਸ਼ਿਕਾਰ ਹੋ। ਅਗਰ ਸਪੇਨ ਦੀ ਗੱਲ ਕਰੀਏ ਤੇ ਸਪੇਨ ਵਿੱਚ ਇਸ ਵੇਲੇ 11198 ਮੌਤਾਂ ਹੋ ਚੁੱਕੀਆਂ ਨੇ ਅਤੇ ਯੂਕੇ ਵਿੱਚ ਵੀ 3600 ਮੌਤਾਂ ਵਾਕਿਆ ਹੋ ਚੁੱਕੀਆਂ ਨੇ। ਪਾਕਿਸਤਾਨ ਤੋਂ ਹੀ ਇੱਕ ਹੋਰ ਕਰੋਨਾ ਦੀ ਖਬਰ ਵੀ ਸ਼ਾਮਲ ਕਰ ਲੈਂਦੇ ਆ। ਪਾਕਿਸਤਾਨ ਸਦਰ ਮੁਕਾਮ ਇਸਲਾਮਾਬਾਦ ਦੇ ਨਵਾਂ ਵਿੱਚ ਜੀਟੀ ਰੋਡ ਦੇ ਕਿਨਾਰੇ ਬਾਂਝ ਸ਼ਰੀਫ ਪਿੰਡ ਦੇ ਬਿਲਕੁਲ ਨੇੜੇ ਕੁਤਬ ਫਿਰੋਜ਼ਾਲ ਨਾਮੀ ਇੱਕ ਪਿੰਡ ਵਿੱਚ ਫਰਾਂਸ ਤੋਂ ਆਈ ਹੋਈ ਇੱਕ ਖਾਤੂਨ ਵਿੱਚ ਵੀ ਕਰੋਨਾ ਵਾਇਰਸ ਦੀ ਤਸਦੀਕ ਹੋ ਚੁੱਕੀ ਹੈ। ਇਸ ਤੋਂ ਬਾਅਦ ਇਲਾਕੇ ਭਰ ਵਿੱਚ ਕਰੋਨਾ ਦੇ ਟੈਸਟ ਕਰਨੇ ਸ਼ੁਰੂ ਕਰ ਦਿੱਤੇ ਗਏ ਨੇ ਅਤੇ ਇਲਾਕੇ ਨੂੰ ਸੀਲ ਵੀ ਕਰ ਦਿੱਤਾ ਗਿਆ ਹੈ। ਹੁਣ ਕੋਈ ਵੀ ਹਕੂਮਤ ਦੀ ਇਜਾਜ਼ਤ ਤੋਂ ਬਗੈਰ ਨਾ ਹੀ ਉਸ ਇਲਾਕੇ ਵਿੱਚ ਦਾਖਲ ਹੋ ਸਕਦਾ ਹੈ ਤੇ ਨਾ ਹੀ ਉਸ ਇਲਾਕੇ ਚੋਂ ਕੋਈ ਬਾਹਰ ਜਾ ਸਕਦਾ ਹੈ। ਇਹ ਵੇਖਣ ਨੂੰ ਆਇਆ ਕਿ ਇੰਤਜ਼ਾਮੀਆ ਫੌਰੀ ਤੌਰ ਤੇ ਹਰਕਤ ਵਿੱਚ ਆਈ ਅਤੇ ਫੌਰੀ ਤੌਰ ਤੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ। ਕਰੋਨਾ ਦੀ ਇਸ ਵਿਗੜਦੀ ਹੋਈ ਸੂਰਤ-ਹਾਲ ਦੇ ਪੇਸ਼ੇ ਨਜ਼ਰ ਵਰਲਡ ਬੈਂਕ ਨੇ ਵੀ ਆਪਣੀ ਦੌਲਤ ਦਾ ਮੂੰਹ ਖੋਲ ਦਿੱਤਾ ਹੈ ਔਰ ਗਰੀਬ ਮੁਲਕਾਂ ਦੀ ਮਦਦ ਦਾ ਐਲਾਨ ਕਰ ਅਮਰੀਕਾ ਨੂੰ ਇਸੇ ਹੀ ਇਮਦਾਦ ਦੇ ਤਹਿਤ ਇੰਡੀਆ ਨੂੰ $1 ਅਰਬ ਜਾਰੀ ਕਰ ਦਿੱਤੇ ਗਏ ਨੇ ਅਤੇ ਪਾਕਿਸਤਾਨ ਨੂੰ $20 ਕਰੋੜ ਦਿੱਤੇ ਜਾਣ ਜਿਹੜੇ ਕਿ ਕਰੋਨਾ ਦੀ ਬਿਮਾਰੀ ਦੇ ਖਿਲਾਫ ਨਬੁਰਦ ਅਜ਼ਮਾ ਹੋਣ ਲਈ ਇਸਤੇਮਾਲ ਕੀਤੇ ਜਾ ਸਕਣ। DGISPR ਨੇ ਵਜ਼ੀਰ ਆਜ਼ਮ ਦੀ ਮਾਵਨੇ ਖਸੂਸੀ ਫਿਰਦੌਸ ਆਸ਼ਿਕ ਅਵਾਨ ਦੇ ਹਮਰਾਹ ਪ੍ਰੈਸ ਕਾਨਫਰੰਸ ਕਰਦਿਆਂ ਹੋਇਆ ਆਖਿਆ ਕਿ ਮੁਲਕ ਜ਼ਿਆਦਾ ਦੇਰ ਲਾਕਡਾਊਨ ਦਾ ਮੁਤਹਮਲ ਨਹੀਂ ਹੋ ਸਕਦਾ। ਜਿਤਨੀ ਜਲਦੀ ਹੋਵੇ ਸਾਨੂੰ ਕਰੋਨਾ ਦੀ ਸੂਰਤ-ਹਾਲ ਤੇ ਕਾਬੂ ਪਾਣਾ ਪਵੇਗਾ ਔਰ ਇਸ ਕਾਬੂ ਪਾਣ ਉੱਤੇ ਆਵਾਮ ਦਾ ਪੂਰਾ ਸਾਥ ਚਾਹੀਦਾ ਹੈ। ਉਹਨਾਂ ਦਾ ਵੀ ਕਹਿਣਾ ਸੀ ਕਿ ਆਰਮੀ ਚੀਫ ਦੀ ਹਦਾਇਤ ਦੇ ਮੁਤਾਬਿਕ ਪਾਕ ਫੌਜ तमाम ਮੈਦਾਨਾਂ ਦੇ ਅੰਦਰ ਸਿਵਲ ਇੰਤਜ਼ਾਮੀਆ ਦੇ ਸ਼ਾਨਾ ਬਿਸ਼ਾਨਾ ਖੜੀ ਹੈ ਅਤੇ ਕਰੋਨਾ ਨੂੰ ਰੋਕਣ ਵਾਸਤੇ ਇਕਦਾਮਾਤ ਕਰ ਰਹੀ ਹੈ। ਮਾਵਨੇ ਖਸੂਸੀ ਵਜ਼ੀਰ ਆਜ਼ਮ ਪਾਕਿਸਤਾਨ ਡਾਕਟਰ ਫਿਰਦੌਸ ਆਸ਼ਿਕ ਅਵਾਨ ਦਾ ਕਹਿਣਾ ਸੀ ਕਿ ਹੁਕੂਮਤ ਹਰ ਤਰ੍ਹਾਂ ਦੀ ਹਿਕਮਤ ਅਮਲੀ ਤੇ ਅਮਲ ਕਰ ਰਹੀ ਹੈ ਜਿਸ ਤੋਂ ਅਸੀਂ ਲੋਕਾਂ ਨੂੰ ਕਰੋਨਾ ਤੋਂ ਬਚਾ ਸਕੀਏ। ਉਹਨਾਂ ਦਾ ਕਹਿਣਾ ਸੀ ਕਿ ਇਸ ਸੂਰਤ-ਹਾਲ ਦੇ ਤਹਿਤ ਘਰ-ਘਰ ਵਿੱਚ ਡਾਕਟਰ ਪੈਦਾ ਹੋ ਗਏ ਨੇ ਤੇ ਘਰ-ਘਰ ਵਿੱਚ ਨਵੇਂ-ਨਵੇਂ ਮਸ਼ਵਰੇ ਦਿੱਤੇ ਜਾ ਰਹੇ ਨੇ। ਅਸੀਂ ਹਕੂਮਤ ਵੱਲੋਂ ਲੋਕਾਂ ਨੂੰ ਅਪੀਲ ਕਰਾਂਗੇ ਕਿ ਸਿਰਫ ਡਾਕਟਰਾਂ ਵੱਲੋਂ ਮਿਲਣ ਵਾਲੀ ਹਿਦਾਇਤ ਉੱਤੇ ਅਮਲ ਕੀਤਾ ਜਾਵੇ। ਸਿੰਧ ਤੋਂ ਵੀ ਇੱਕ ਖਬਰ ਸ਼ਾਮਲ ਕਰ ਲੈਂਦੇ ਹਾਂ। ਸਿੰਧ ਦੇ ਸ਼ਹਿਰ ਲਾੜਕਾਣਾ ਦੇ ਪਿੰਡ ਗੜੀ ਖੁਦਾ ਬਖਸ਼ ਵਿੱਚ ਪਾਕਿਸਤਾਨ ਦੇ ਪਹਿਲੇ ਮੁੰਤਖਬ ਵਜ਼ੀਰ ਆਜ਼ਮ ਜਨਾਬ ਜ਼ੁਲਫਕਾਰ ਅਲੀ ਭੁੱਟੋ ਦੀ ਬਰਸੀ ਮਨਾਈ ਜਾ ਰਹੀ ਹੈ। ਇਹ ਉਹਨਾਂ ਦੀ 41ਵੀਂ ਬਰਸੀ ਮਨਾਈ ਜਾ ਰਹੀ ਹੈ। ਅੱਜ ਤੋਂ 41 ਵਰ੍ਹੇ ਪਹਿਲੇ ਉਹਨਾਂ ਨੂੰ ਇੱਕ ਕਤਲ ਦੇ ਇਲਜ਼ਾਮ ਵਿੱਚ ਫਾਂਸੀ ਦੇ ਦਿੱਤੀ ਗਈ। ਇਸ ਹਵਾਲੇ ਨਾਲ ਪੀਪਲਜ਼ ਪਾਰਟੀ ਦੇ ਰਹਿਨੁਮਾਵਾਂ ਦਾ ਕਹਿਣਾ ਹੈ ਕਿ ਬਿਲਕੁਲ ਸਾਦਾ ਤਰੀਕੇ ਨਾਲ ਅਸੀਂ ਉਹਨਾਂ ਦੀ ਬਰਸੀ ਮਨਾਵਾਂਗੇ ਤੇ ਕੋਈ ਜਲਸਾ ਵੀ ਨਹੀਂ ਕਰਾਂਗੇ। ਕਰੋਨਾ ਦੀ ਸੂਰਤ-ਹਾਲ ਦੇ ਤਹਿਤ ਮਜ਼ਾਰ ਆਮ ਲੋਕਾਂ ਲਈ ਬੰਦ ਹੋਵੇਗਾ ਅਤੇ ਸਿਰਫ ਖਾਸ ਲੋਕ ਹੀ ਇਸ ਤਕਰੀਬ ਵਿੱਚ ਸ਼ਿਰਕਤ ਕਰਨਗੇ। ਖੇਡ ਦੀਆਂ ਮੈਦਾਨਾਂ ਤੋਂ ਵੀ ਖਬਰ ਸ਼ਾਮਲ ਕਰ ਲੈਂਦੇ ਹਾਂ। ਰਮਜ਼ਾਨ ਵਿੱਚ ਹੋਣ ਵਾਲੇ ਰਮਜ਼ਾਨ ਟੂਰਨਾਮੈਂਟ ਮੁਲਤਵੀ ਕਰ ਦਿੱਤੇ ਗਏ। ਜਿੱਥੇ ਪੂਰੀ ਦੁਨੀਆ ਵਿੱਚ ਖੇਡਾਂ ਦੇ ਮੁਕਾਬਲੇ ਮੁਲਤਵੀ ਹੋ ਰਹੇ ਨੇ ਉੱਥੇ ਹੀ ਪਾਕਿਸਤਾਨ ਵਿੱਚ ਵੀ PCB ਦੇ ਤਹਿਤ ਹੋਣ ਵਾਲੇ ਰਮਜ਼ਾਨ ਟੂਰਨਾਮੈਂਟ ਕਰੋਨਾ ਵਾਇਰਸ ਦੀ ਵਜ੍ਹਾ ਤੋਂ ਮੁਲਤਵੀ ਕਰ ਦਿੱਤੇ। ਤੁਸੀਂ ਸੁਣੀਆਂ ਤੇ ਵੇਖੀਆਂ ਅੱਜ ਦੀਆਂ ਖਬਰਾਂ। ਜੁੜੇ ਰਹਿਣਾ YouTube ਚੈਨਲ ਪੰਜਾਬੀ ਲਹਿਰ ਦੇ ਨਾਲ। ਆਪਣੇ ਮੇਜ਼ਬਾਨ ਸੈयद इरफान अल हसीनी ਨੂੰ ਇਜਾਜ਼ਤ ਦਿਓ। ਰੱਬ ਰਾਖਾ।